ਰੁੱਤਾਂ ਕੈਦ ਕਰਾਂ। ਇਹ ਹਰ ਉਸ ਇਨਸਾਨ ਦੀ ਸਦਰ ਹੁੰਦੀ ਹੈ ਜੋ ਰੁੱਤਾਂ ਦੇ ਨਾਲ, ਮੌਸਮਾਂ ਦੇ ਨਾਲ ਜੁੜਿਆ ਹੁੰਦਾ ਹੈ, ਜੋ ਆਪਣੇ ਆਲ ਦੁਆਲ ਨੂੰ ਆਪਣੇ ਅੰਦਰ ਦੇ ਨਾਲ ਜੋੜ ਕੇ ਵੇਖਦਾ ਹੈ, ਉਹ ਰੁੱਤਾਂ ਕੈਦ ਕਰਨਾ ਚਾਹੁੰਦਾ ਹੈ। M.Y. ਸ਼ਾਹਿਦ ਪੰਜਾਬੀ ਜ਼ੁਬਾਨ ਦਾ ਉਹ ਸ਼ਾਇਰ ਹੈ ਜਿਸ ਦਾ ਸ਼ੇਰੀ ਪਰਾਗਾ 2021 ਦੇ ਵਿੱਚ ਰੁੱਤਾਂ ਕੈਦ ਕਰਾਂ ਦੇ ਨਾਂ ਹੇਠ ਸਾਂਝ ਪਬਲੀਕੇਸ਼ਨਸ ਲਾਹੌਰ ਵੱਲੋਂ ਛਾਪੇ ਚੜ੍ਹਿਆ। ਇਸ ਕਿਤਾਬ ਤੇ ਫਲੈਪ ਮੰਨੇ ਪਰਮੰਨੇ ਸ਼ਾਇਰ ਅਰਸ਼ਾਦ ਸੰਧੂ ਹੋਰਾਂ ਨੇ ਲਿਖਿਆ ਹੈ ਤੇ ਇਸ ਦੇ ਨਾਲ ਨਾਲ ਮਸੂਦ ਖਾਂ ਇਰਹਮ ਹੋਰਾਂ ਦੇ ਵਿਚਾਰ ਵੀ ਸਾਨੂੰ ਵੇਖਣ ਨੂੰ ਮਿਲਦੇ ਨੇ। ਅਰਸ਼ਾਦ ਸੰਧੂ ਹੋਰੀ ਕੀ ਲਿਖਦੇ ਨੇ? ਉਹ ਕਹਿੰਦੇ ਨੇ, ਉਹਦੀ ਸ਼ਾਇਰੀ 'ਚ ਜਿੱਥੇ ਲਲਕਾਰ ਏ ਉੱਥੇ ਮੋਹ ਮੁਹੱਬਤ ਦੇ ਸਾਰੇ ਰੰਗ ਵੀ ਢੁਕਵੇਂ ਢੰਗ ਵਿੱਚ ਨਜ਼ਰ ਆਉਂਦੇ ਨੇ। ਉਹਨੇ ਮਾਯੂਸੀ ਨੂੰ ਛੱਡ ਕੇ ਹਿੰਮਤ ਦੀਆਂ ਗੱਲਾਂ ਕੀਤੀਆਂ ਨੇ ਤੇ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ ਹੈ। M.Y. ਸ਼ਾਹਿਦ ਦੂਜਿਆਂ ਦੀਆਂ ਰਦੀਫਾਂ ਤੇ ਖਿਆਲ ਚੁੱਕ ਕੇ ਗਜ਼ਲਾਂ ਕਹਿਣ ਵਾਲਾ ਸ਼ਾਇਰ ਨਹੀਂ। ਉਹ ਆਪਣਾ ਇੱਕ ਉਸਲੂਬ ਲੈ ਕੇ ਆਇਆ ਹੈ। ਉਹਦੀ ਸ਼ਾਇਰੀ ਹਰ ਪੱਖੋਂ ਤੇ ਹਰ ਰੰਗੋਂ ਸੱਚੀ ਤੇ ਸੋਹਣੀ ਸ਼ਾਇਰੀ ਹੈ। ਉਹਨੇ ਨਵੀਆਂ ਰਦੀਫਾਂ ਦੇ ਨਾਲ ਨਾਲ ਨਵੇਕਲੇ ਖਿਆਲਾਂ ਨੂੰ ਅੱਖਰਾਂ 'ਚ ਪਰੋ ਕੇ ਆਪਣਾ ਪਹਿਲਾ ਸ਼ੇਰੀ ਪਰਾਗਾ ਰੁੱਤਾਂ ਕੈਦ ਕਰਾਂ ਪੰਜਾਬੀ ਬੋਲੀ ਦੀ ਝੋਲੀ 'ਚ ਪਾ ਕੇ ਸੱਚੇ ਤੇ ਸੁੱਚੇ ਪੰਜਾਬੀ ਪੁੱਤਰ ਹੋਣ ਦਾ ਹੱਕ ਅਦਾ ਕੀਤਾ ਹੈ। ਇਹ ਇਰਸ਼ਾਦ ਸੰਧੂ ਹੋਰਾਂ ਦੇ ਵਿਚਾਰ ਸਨ ਜਿਹੜੇ ਅੱਜ ਦੀ ਸਮੇਂ ਦੇ ਉੱਚ ਕੋਟੀ ਦੇ ਸ਼ਾਇਰਾਂ ਵਿੱਚ ਗਿਣੇ ਜਾਂਦੇ ਨੇ। ਮਸੂਦ ਖਾਂ ਇਰਹਮ ਹੋਰੀ ਕੀ ਲਿਖਦੇ ਨੇ? ਉਹਨਾਂ ਦਾ ਕਹਿਣਾ ਹੈ, M.Y. ਸ਼ਾਹਿਦ ਪਾਕਿਸਤਾਨ ਦੀ ਜ਼ਰਖੇਜ਼ ਧਰਤੀ ਦਾ ਪੰਜਾਬੀ ਸਪੂਤ ਹੈ। ਸੋਹਣੀ ਚਾਲ ਸੁਭਾਅ ਤੇ ਵੱਡੇ ਛੋਟੇ ਨਾਲ ਪਿਆਰ ਕਰਨ ਵਾਲਾ ਇਨਸਾਨ ਹੈ। ਪੰਜਾਬੀ ਮਾਂ ਬੋਲੀ ਨਾਲ ਇਹਦਾ ਇਸ਼ਕ ਪਹਿਲਾ ਤੇ ਅਖੀਰਲਾ ਹੈ। ਸ਼ਾਇਰੀ ਦੀ ਗੱਲ ਕਰੀਏ ਤਾਂ ਇਹਦੀ ਨਜ਼ਮ ਮੌਜ਼ੂ ਤੇ ਬੁੰਤਰ ਦੇ ਲਿਹਾਜ਼ ਨਾਲ ਬੜੀ ਢੁਕਵੀਂ ਤੇ ਜਾਨਦਾਰ ਹੁੰਦੀ ਹੈ, ਪਰ ਗਜ਼ਲ ਗੁਲਜ਼ਾਰ ਵਿੱਚ ਇਹਦੀ ਗਜ਼ਲ ਦਾ ਪੰਗਰੇਵਾਂ ਆਪਣੇ ਵੱਖਰੇ ਉਸਲੂਬ, ਮਜ਼ਮੂਨ, ਖਿਆਲ, ਮੌਜ਼ੂ, ਤਖਯਲ, ਮੁਸ਼ਾਹਦਿਆਂ ਰਾਹੀਂ ਨਵੇਂ ਤਜਰਬਿਆਂ ਨੂੰ ਕਾਫੀਏ ਤੇ ਰਦੀਫਾਂ ਨਾਲ ਆਪਣਾ ਰੰਗ ਢੰਗ ਟਹਿਕਦੇ ਤੇ ਮਹਿਕਦੇ ਫੁੱਲਾਂ ਵਾਂਗੂ ਵੱਖਰਾ ਰੱਖਦਾ ਹੈ। ਸਮਾਜ ਦੀ ਬਦਤਰਤੀਬੀ ਤੇ ਬੇਤਰਤੀਬੀ ਇਹਨਾਂ ਦੇ ਮੁਸ਼ਾਹਦਿਆਂ ਦਾ ਖਾਸਾ ਹੈ। ਮਸੂਦ ਖਾਂ ਇਰਹਮ ਹੋਰਾਂ ਦੇ ਵਿਚਾਰ ਸੀ, ਰੁੱਤਾਂ ਕੈਦ ਕਰੀਆਂ, ਰੁੱਤਾਂ ਕੈਦ ਕਰਾਂ। M.Y. ਸ਼ਾਹਿਦ ਹੋਰਾਂ ਦਾ ਸ਼ੇਰੀ ਪਰਾਗਾ ਜਿਸ ਦੇ ਕੁੱਲ ਸਫੇ 128 ਤੇ ਇਸ ਦਾ ਮੁੱਲ 300 ਰੁਪਏ। ਇਸ ਦਾ ਟਾਈਟਲ ਅਰਸ਼ਦ ਹੁਸੈਨ ਹੋਰਾਂ ਨੇ ਬਣਾਇਆ ਹੈ। ਇਸ ਕਿਤਾਬ ਦਾ ਛੜਾਵਾ ਆਪਣੇ ਮਾਂ-ਪਿਓ ਹਦਾਇਤੁੱਲਾ, ਬਰਕਤ ਬੀਬੀ, ਲਾਡਲੇ ਧੀਆਂ ਪੁੱਤਰਾਂ ਮੁਹੰਮਦ ਅਰਸਲਾਨ, ਫਰਹਾਨ ਅਲੀ, ਫਾਇਕਾ, ਮਲਾਇਕਾ, ਆਇਸ਼ਾ ਤੇ ਅਹਿਸਾਰ ਦੇ ਨਾਂ ਉਹਨਾਂ ਨੇ ਕੀਤਾ ਹੈ। M.Y. ਸ਼ਾਹਿਦ ਹੋਰਾਂ ਦੀ ਸ਼ਾਇਰੀ ਦੇ ਤਨਕੀਦੀ ਝਾਤ ਪਾਉਣ ਤੋਂ ਪਹਿਲਾਂ ਜੇ ਅਸੀਂ ਉਹਨਾਂ ਦੇ ਕਿਤਾਬ ਦੇ ਸਰਨਾਮੇ, ਕਿਤਾਬ ਦੇ ਨਾਂ ਨੂੰ ਵੇਖੀਏ ਤੇ ਉਹ ਸਦਰਾਂ ਰੱਖਣ ਵਾਲਾ ਸ਼ਾਇਰ ਜਿਹਦੇ ਕੋਲ ਢੇਰ ਸਾਰੀਆਂ ਸਦਰਾਂ ਨੇ ਤੇ ਉਹਦੇ ਵਿੱਚੋਂ ਰੁੱਤਾਂ ਕੈਦ ਕਰਨ ਦੀ ਸਦਰ ਜਿਹੜੀ ਹੈ ਉਹ ਸਭ ਤੋਂ ਉਗੜਵੀਂ ਨਜ਼ਰ ਆਉਂਦੀ। ਕਿਤਾਬ ਨੂੰ ਜੇ ਮੁਕੰਮਲ ਦੇਖੀਏ ਤਾਂ ਉਸ ਦਾ ਮਜਮੂਈ ਤਾਸੁਰ ਮਿਲਦਾ ਹੈ ਕਿ ਉਹ ਸਮਾਜ ਦੀ
ਤਬਕਾਤੀ ਵੰਡ ਤੋਂ ਕਿਸੇ ਤਰ੍ਹਾਂ ਵੀ ਮੁਤਮਿਨ ਨਜ਼ਰ ਨਹੀਂ ਆਉਂਦਾ। ਉਹ ਸ਼ਾਇਰ ਅਜਿਹਾ ਹੈ ਜਿਹੜਾ ਭੁੱਖ ਨੰਗ ਨੂੰ ਮਿਟਾਉਣਾ ਚਾਹੁੰਦਾ ਹੈ। ਉਹ ਜਦੋਂ ਭੁੱਖ ਨੰਗ ਵੇਖਦਾ ਹੈ ਤਾਂ ਉਹ ਆਪਣੇ ਸ਼ੇਰਾਂ ਰਾਹੀਂ ਉਸ ਦਾ ਇਜ਼ਹਾਰ ਕਰਦਾ ਹੈ। ਉਹ ਜਿਵੇਂ ਕਿ ਭੁੱਖ ਨੰਗ ਦਾ ਵੇਰਵਾ ਕਰਦਿਆਂ ਹੋਇਆਂ ਉਹ ਲਿਖਦਾ ਹੈ, ਐਸੇ ਗੱਲ ਦਾ ਦੁੱਖ ਏ, ਐਸੇ ਗੱਲ ਦਾ ਦੁੱਖ ਏ ਧਰਤੀ ਉੱਤੇ ਭੁੱਖੇ, ਜਾਂ ਫਿਰ ਨਮਾਣਿਆਂ ਮਜਬੂਰ ਵਿਚਾਰਿਆਂ ਦਾ ਜ਼ਿਕਰ ਕਰਦਿਆਂ ਹੋਇਆਂ ਉਹ ਕਹਿੰਦਾ ਹੈ, ਮੈਂ ਵੇਖੇ ਨੇ ਕਿੰਨੇ ਹੀ ਮਜਬੂਰ ਨਮਾਣੇ, ਮੈਂ ਵੇਖੇ ਨੇ ਕਿੰਨੇ ਹੀ ਮਜਬੂਰ ਨਮਾਣੇ, ਸੜਕਾਂ ਉੱਤੇ ਰੁਲਦੇ ਪਏ ਮਜ਼ਦੂਰ ਨਮਾਣੇ। ਤੇ ਸੱਚ ਨਾਲ ਵੀ ਉਸ ਦੀ ਯਾਰੀ ਹੈ। ਉਹ ਸੱਚ ਬੋਲਣਾ, ਸੱਚ ਕਹਿਣਾ, ਸੱਚ ਸੁਣਨਾ ਪਸੰਦ ਕਰਦਾ ਹੈ। ਇਸ ਸੱਚ ਬੋਲਣ, ਸੱਚ ਸੁਣਨ ਤੇ ਸੱਚ ਸਹਿਣ ਦੇ ਵਿੱਚ ਜੀਵਨ ਦੀਆਂ ਔਖਿਆਈਆਂ ਤੋਂ ਵੀ ਜਾਣੂ। ਐਸੇ ਲਈ ਤਾਂ ਉਹ ਕਹਿੰਦਾ ਹੈ, ਕੁਝ ਨਾ ਕੁਝ ਨੁਕਸਾਨ ਤੇ ਕਰਨਾ ਪੈਣਾ ਹੈ, ਕੁਝ ਨਾ ਕੁਝ ਤੇ ਨੁਕਸਾਨ ਤੇ ਕਰਨਾ ਪੈਣਾ ਹੈ, ਸੱਚ ਲਈ ਜੀਵਨ ਦਾਨ ਤੇ ਕਰਨਾ ਪੈਣਾ ਹੈ। ਤੇ ਜਿਹੜਾ ਇੱਥੇ ਗੱਲ ਕਰਦਾ ਏ ਮਾੜੇ ਦੀ, ਵੈਰੀ ਫੇਰ ਜਹਾਨ ਤੇ ਕਰਨਾ ਪੈਣਾ ਹੈ। ਜਿਹੜਾ ਜਹਾਨ ਹੈ, ਜਿਹੜੀ ਦੁਨੀਆ ਹੈ, ਜਿਹੜੇ ਬਹੁਤੇ ਲੋਕ ਨੇ ਉਹ ਤਗੜੇ ਨਾਲ ਨੇ, ਉਹ ਚੜ੍ਹਦੇ ਸੂਰਜ ਦੀ ਪੂਜਾ ਕਰਨ ਵਾਲੇ ਨੇ। MY ਸ਼ਾਹਿਦ ਵਰਗਾ ਹਸਾਸ ਬੰਦਾ ਉਹ ਮਾੜੇ ਦੀ ਗੱਲ ਕਰਦਾ ਹੈ। ਉਹ ਗੱਲ ਕਰਦਾ ਹੈ ਥੱਲੜੇ ਤਬਕੇ ਦੀ। ਉਹ ਥੱਲੜੇ ਤਬਕੇ ਨੂੰ ਸਾਰੇ ਹਕੂਕ, ਸਾਰੇ ਚੀਜ਼ਾਂ ਜਿਹੜੀਆਂ ਨੇ ਉਹ ਦੇਣਾ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਉਹ ਸਾਰੇ ਹਕੂਕ ਬਰਾਬਰ ਮਿਲਣ। ਐਸੇ ਲਈ ਉਹ ਮਾੜਿਆਂ ਦੀ, ਜਿਵੇਂ ਉਹਨਾਂ ਦੀ ਗੱਲ ਕਰਦਿਆਂ ਹੋਇਆਂ ਬਗਾਵਤ ਦਾ ਐਲਾਨ ਕਰ ਰਿਹਾ ਹੈ। ਤਗੜਿਆਂ ਦੇ ਖਿਲਾਫ, ਜ਼ੁਲਮ ਦੇ ਖਿਲਾਫ ਬਗਾਵਤ। ਕੀ ਪੁੱਛਦੇ ਹੋ ਯਾਰ ਕਹਾਣੀ ਅੰਦਰ ਦੀ, ਕੀ ਪੁੱਛਦੇ ਹੋ ਯਾਰ ਕਹਾਣੀ ਅੰਦਰ ਦੀ, ਥਾਂ ਦੇਂਦੀ ਏ ਮਾਰ ਕਹਾਣੀ ਅੰਦਰ ਦੀ। ਤੇ ਭੈੜੀ ਸੋਚ ਤੇ ਨੀਅਤ ਨਾਲ ਵਿਗਾੜ ਨਹੀਂ ਮੁੱਕਦੇ ਅੰਦਰੋਂ। ਭੈੜੀ ਸੋਚ ਤੇ ਨੀਅਤ ਨਾਲ ਵਿਗਾੜ ਨਹੀਂ ਮੁੱਕਦੇ ਅੰਦਰੋਂ। ਐਸੇ ਲਈ ਤੇ ਔਂਤਰ ਜਾਣੇ ਸਾੜ ਨਹੀਂ ਮੁੱਕਦੇ ਅੰਦਰੋਂ। ਕਰਦੀ ਬਹੁਤਾ ਤੰਗ ਫਕੀਰਾ, ਇਹ ਅੰਦਰ ਦੀ ਜੰਗ ਫਕੀਰਾ। ਅੰਦਰ ਇਨਸਾਨ ਦੇ ਅੰਦਰ ਦੀ ਗੱਲ, ਉਹਦੇ ਅੰਦਰ ਜਿਹੜੀ ਜੰਗ ਛਿੜੀ ਹੋਈ ਹੈ, ਯਾਹਿਆ ਸ਼ਾਹਿਦ ਹੋਰੀ ਉਸ ਨੂੰ ਵੀ ਜਾਣਦੇ ਨੇ। ਤੇ ਉਹ ਖਿਆਲਾਂ, ਉਹਨਾਂ ਕਹਾਣੀਆਂ ਨੂੰ ਵੀ ਲੁਕਾਈ ਦੇ ਸਾਹਮਣੇ ਲਿਆ ਰੱਖਦੇ ਨੇ। ਉਹਨਾਂ ਨੂੰ ਜੰਗ ਤੋਂ ਨਫ਼ਰਤ ਹੈ, ਕਿਉਂਕਿ ਜੰਗ ਦੇ ਵਿੱਚ ਇਨਸਾਨ ਮਾਰੇ ਜਾਂਦੇ ਨੇ। ਜ਼ਾਲਮ ਜ਼ੁਲਮ ਕਰਦਾ ਹੈ, ਉਹ ਜ਼ੁਲਮ ਦੇ ਖਿਲਾਫ ਨੇ, ਉਹ ਨਫ਼ਰਤ ਦੇ ਖਿਲਾਫ ਨੇ। ਉਹ ਚਾਹੁੰਦੇ ਨੇ ਜੰਗ ਨਾ ਹੋਏ। ਐਸੇ ਪਾਰੋਂ ਤੇ ਉਹ ਲਿਖਦੇ ਨੇ, ਯਾਰੋ ਪਿਆਰ ਵਧਾ ਕੇ ਧਰਤੀ ਉੱਤੇ, ਯਾਰੋ ਪਿਆਰ ਵਧਾ ਕੇ ਧਰਤੀ ਉੱਤੇ, ਬੰਦੇ ਖਾਣੀ ਜੰਗ ਦੇ ਚੱਕਰ ਛੱਡੋ। ਜਦੋਂ ਯੂਕਰਾਈਨ ਤੇ ਰੂਸ ਦੇ ਉੱਤੇ ਗੋਲਾਬਾਰੀ ਹੋ ਰਹੀ ਹੈ, ਦੋਵੇਂ ਇੱਕ ਦੂਜੇ ਨੂੰ ਮਾਰਨ ਦੇ ਤੁਲੇ ਹੋਏ ਨੇ, ਦੋਵੇਂ ਇੱਕ ਦੂਜੇ ਨੂੰ ਖ਼ਤਮ ਕਰਨ ਲਈ ਨੇ। ਤੇ ਉਸ ਵੇਲੇ ਇੱਕ ਹਸਾਸ ਬੰਦਾ, ਇੱਕ ਸ਼ਾਇਰ ਇਨਸਾਨੀਅਤ ਦੀ ਗੱਲ ਕਰਦਾ ਹੈ, ਅਮਨ ਦੀ ਗੱਲ ਕਰਦਾ ਹੈ, ਮੁਹੱਬਤ ਦੀ ਗੱਲ ਕਰਦਾ ਹੈ, ਉਹ ਨਫ਼ਰਤ ਨੂੰ ਮਿਟਾਉਣ ਦੀ ਗੱਲ ਕਰਦਾ ਹੈ। ਤੇ ਫਿਰ ਉਹ ਰੁੱਤਾਂ ਕੈਦ ਕਰਾਂ ਵਰਗੇ ਪਰਾਗੇ ਦੇ ਵਿੱਚ ਜੰਗ ਦੇ ਖਿਲਾਫ, ਜੰਗ ਦੇ ਵਿਰੋਧ ਹੋ ਜਾਂਦਾ ਹੈ। ਨਫ਼ਰਤ ਦਾ ਬਾਜ਼ਾਰ ਸਜਾ ਕੇ ਧਰਤੀ 'ਤੇ, ਵੈਰ ਵਧਾ ਕੇ ਕੀ ਲੱਭਿਆ ਜੇ ਦੱਸੋ ਖਾਂ। ਸਵਾਲ ਵੀ ਕਰਦਾ ਹੈ ਸਾਡੇ ਤੋਂ ਕਿ ਵੈਰ ਵਧਾ ਕੇ ਕੀ ਲੱਭਿਆ ਜੇ ਦੱਸੋ ਖਾਂ। ਫਿਰ ਕਸ਼ਮੀਰ ਦੇ ਉੱਤੇ ਜਦੋਂ ਉਹਨੂੰ ਜ਼ੁਲਮ ਨਜ਼ਰ ਆਉਂਦਾ ਹੈ, ਰਾਤ ਰੋਂਦੀ ਜਗੀਰ ਬਚਾ ਲਓ,
रत रोंदी जागीर बचा लो, अगे वध कश्मीर बचा लो। कि कश्मीर के वासियों के हकों की गल भी करदियां होइयां MY शाहिद अपने ख्यालों नूं शेरां दा रूप दिंदा है। हो गई अज अखीर ए लोको, वीर दा वैरी वीर ए लोको। MY शाहिद होरी अदालत अदलिया दे निज़ाम नाल जुड़े हुए ने ते उन्हां नूं उन्हां मुकदमियां दा भी पता है जिहदे विच वीर वीर दा वैरी है। कहा जाता है कि दुनिया उत्ते बहुते मुकदमे अपनियां ने अपनियां ते कीते ने। अदालतां दे विच जाके वेखो तो 80% तो वध मुकदमे वो मिलते हैं जिहड़े अपने सगियां भरावां भैणां बाकी रिश्तेदारां ने अपने सगे रिश्तेदारां दे उत्ते कीते हुए ने ते फिर वो कुछ ना कुछ करन दी प्रेरणा देंदे रहंदे ने। इसे लिए तो कहते हैं जिहड़े कुछ नहीं करते बंदे मौतों पहलां मरते बंदे। जिहड़े कुछ नहीं करते बंदे मौतों पहलां मरते बंदे। जिस तरह उन्होंने धरती दे नाल प्यार है उस तरह इस धरती दी अपने इलाके दी जुबान अपनी माँ बोली नाल भी उन्होंने प्यार है ते उसका प्रचार भी वो थां थां ते करते नज़र आते ने। जिवें कि पंजाबी दा बाल के दीवा धरती ते दिल नूं पाकिस्तान ते करना पैना है। पंजाबी दा बाल के दीवा धरती ते दिल नूं पाकिस्तान ते या फिर वो लिखते ने हिम्मतां करके पुरखां वाली बोली दा, हिम्मतां करके पुरखां वाली बोली दा, थां थां दीवा बाल ते दुनिया मनेगी, थां थां दीवा बाल ते दुनिया मनेगी। रवायती इश्क दी रवायती महबूब दी गल MY शाहिद होरां कोल मिलदी है पर वो उस तगड़े रंग ढंग नाल नहीं मिलती, सगों वो दुनिया दियां उन्हां गल्लां दियां वेरवा करते ने जिस नाल इस दुनिया के वासियां दी हयाती अजीरन बनी हुई है। पर फिर भी उन्हां दी शायरी दे विच सानू एक बेवफा महबूब नज़र आ जाता है। जिवें कि वो कहते ने अख बदलाई जद भी मेरे सजना ने, हो गई तारो तार कहानी अंदर दी, ते फग्गन चेत बहारां ने दुख दिते ने, फग्गन चेत बहारां ने दुख दिते ने, सानू बहुते यारां ने दुख दिते ने। ते हथ छड़ा के जावन वाली, हथ छड़ा के जावन वाले वीते होंदे ने, कुछ कुछ लारे लावन वाले वीते होंदे ने। यह उन्हां दी शायरी दे कुछ पक्ष सी जिहड़े तुहाडे नाल सांझे कीते। रुत्तां कैद करां गज़ल परागा MY शाहिद होरां दा सान पब्लिकेशनस लाहौर वालों छाया होया। 2021 दे विच यह किताब छाया हुई। इहदा मुल 300 रुपए ते इहदे कुल सफ़े 128 ने। MY शाहिद होरां दा शेरी परागा रुत्तां कैद करां।